ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਜਿਹੜੇ ਇਲੈਕਸ਼ਨਸ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਵੋਟ ਕਾਊਂਟ ਜਿਹੜਾ ਸਲੋ ਆ ਉਸ ਮਾਮਲੇ ਦੇ ਬਾਰੇ ਆ। ਕੈਲੀਫੋਰਨੀਆ ਪ੍ਰਾਇਮਰੀ ਚੋਣਾਂ ਦੀ ਵੋਟਾਂ ਦੀ ਗਿਣਤੀ ਕਹਿੰਦੇ ਬਹੁਤ ਹੌਲੀ ਚੱਲ ਰਹੀ ਹੈ, ਜਿਸ ਕਰਕੇ ਗਵਰਨਰ ਅਤੇ ਖਾਸ ਕਰਕੇ ਲਾਸ ਐਂਜਲਸ ਦੇ ਮੇਅਰ ਦੀਆਂ ਜਿਹੜੀਆਂ ਰੇਸਾਂ ਸੀਗੀਆਂ ਉਹਦੇ ਅੰਤਮ ਨਤੀਜੇ ਹਲੇ ਤੱਕ ਵੀ ਜਿਹੜੇ ਸਪਸ਼ਟ ਆ ਉਹ ਨਹੀਂ ਹੋ ਸਕੇ। ਕੈਲੀਫੋਰਨੀਆ ਦੇ ਅਗਲੇ ਗਵਰਨਰ ਦੀ ਜਿਹੜੀ ਚੋਣ ਦੇ ਲਈ ਮੁਕਾਬਲਾ ਕਾਫੀ ਦਿਲਚਸਪ ਬਣਿਆ ਹੋਇਆ ਹੈ। ਨਵੰਬਰ ਦੇ ਵਿੱਚ ਜਿਹੜੀ ਇਹ ਚੋਣ ਹੋਣੀ ਹੈ ਉਹਦੇ ਵਿੱਚ ਰਨ ਆਫ ਦੇ ਲਈ ਦੋ ਚੋਟੀ ਦੇ ਉਮੀਦਵਾਰ ਅੱਗੇ ਜਾਣਗੇ। ਸਟੀਵ ਹਿਲਟਨ ਇਸ ਟਾਈਮ 27.22 ਵੋਟਾਂ 14,90,806 ਵੋਟਾਂ ਦੇ ਨਾਲ ਸਭ ਤੋਂ ਅੱਗੇ ਨੇ। ਹਾਵੀਅਰ ਬਸੇਰਾ ਡੈਮੋਕ੍ਰੇਟਾਂ ਤੋਂ ਨੇ ਤੇ ਉਹ 25.9191 14,19,144 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਨੇ। ਟੌਮ ਸਟੇਅਰ ਨੇ ਇਹਨਾਂ ਨੂੰ ਜਿਹੜੀ ਟੱਕਰ ਦੇਣ ਦੀ ਕੋਸ਼ਿਸ਼ ਖਾਸੀ ਕੀਤੀ ਹੈ ਤੇ ਉਹ 20% ਵੋਟਾਂ ਦੇ ਨਾਲ ਤੀਜੇ ਨੰਬਰ ਤੇ ਨੇ ਤੇ ਬਸੇਰਾ ਤੋਂ ਲਗਭਗ 6.6% ਜਿਹੜਾ ਫੀਸਦੀ ਉਹ ਪਿੱਛੇ ਕਹੇ ਜਾ ਸਕਦੇ ਨੇ। ਹਾਵੀਅਰ ਬਸੇਰਾ ਤੇ ਸਟੀਵ ਹਿਲਟਨ ਦੇ ਵਿੱਚ ਹੀ ਮੰਨਿਆ ਜਾ ਰਿਹਾ ਵੀ ਜਿਹੜੀ ਇਹ ਨਵੰਬਰ ਦੇ ਵਿੱਚ ਹੋਣ ਵਾਲੀ ਜਿਹੜੀ ਚੋਣ ਹੈ ਉਹਦੇ ਵਿੱਚ ਮੁੱਖ ਮੁਕਾਬਲਾ ਹੋਊਗਾ। ਕੈਲੀਫੋਰਨੀਆ ਖਾਸੇ ਟਾਈਮ ਤੋਂ ਜਿਹੜੀ ਸਟੇਟ ਆ ਡੈਮੋਕ੍ਰੇਟ ਕਹੀ ਜਾਂਦੀ ਹੈ ਤੇ ਜੇਕਰ ਹਾਵੀਅਰ ਬਸੇਰਾ ਤੇ ਸਟੀਵ ਹਿਲਟਨ ਦੇ ਵਿੱਚ ਇਹ ਮੁਕਾਬਲਾ ਹੋਊਗਾ ਤਾਂ ਕਾਫੀ ਦਿਲਚਸਪ ਤੇ ਕਾਫੀ ਫਸਵਾਂ ਮੁਕਾਬਲਾ ਹੋਣ ਦੇ ਵੀ ਜਿਹੜੇ ਸਿਆਸੀ ਮਾਹਰ ਨੇ ਉਹ ਕਿਆਸਰਾਈ ਲਾ ਰਹੇ ਨੇ। ਲਾਸ ਐਂਜਲਸ ਦੀ ਜੇਕਰ ਗੱਲ ਕਰੀਏ ਤਾਂ ਲਾਸ ਐਂਜਲਸ ਦੇ ਮੇਅਰ ਦੀ ਚੋਣ ਦੇ ਵਿੱਚ ਹਲੇ ਵੀ ਚੋਟੀ ਦੇ ਦੋ ਉਮੀਦਵਾਰ ਜਿਹੜੇ ਨੇ ਉਹ ਨਵੰਬਰ ਦੀਆਂ ਚੋਣਾਂ ਦੇ ਵਿੱਚ ਆਮੋ ਸਾਹਮਣੇ ਹੋਣਗੇ। ਕੈਰਨ ਬਾਸ ਜਿਹੜੇ ਕਿ ਮੌਜੂਦਾ ਮੇਅਰ ਨੇ 35.08 ਵੋਟਾਂ, ਉਹਨਾਂ ਨੂੰ ਲਗਭਗ 1,95,000 ਵੋਟਾਂ ਪਈਆਂ ਨੇ, ਪਹਿਲੇ ਨੰਬਰ ਤੇ ਨੇ। ਦੂਜੇ ਨੰਬਰ ਤੇ ਨੇ ਸਪੈਂਸਰ ਪ੍ਰੈਟ ਜਿਹੜੇ ਕਿ 29.35 ਵੋਟਾਂ ਦੇ ਨਾਲ ਅੱਗੇ ਨੇ ਤੇ ਉਹਨਾਂ ਨੂੰ ਤਕਰੀਬਨ 1,63,000 ਜਿਹੜੀਆਂ ਵੋਟਾਂ ਨੇ ਉਹ ਪਈਆਂ ਨੇ। ਤੇ ਨਿਤਿਆ ਰਮਨ ਤੀਜੇ ਨੰਬਰ ਤੇ ਆ ਚੁੱਕੇ ਨੇ, ਉਹਨਾਂ ਨੂੰ ਸਿਰਫ 23.42 ਜਿਹੜੀਆਂ ਫੀਸਦੀ ਵੋਟਾਂ ਨੇ ਉਹੀ ਪੈ ਸਕੀਆਂ ਨੇ। ਸੋ ਦੇਰੀ ਦਾ ਜਿਹੜਾ ਕਾਰਨ ਆ ਉਹ ਇਹ ਵੀ ਆ ਵੀ ਚੋਣ ਵਾਲੇ ਦਿਨ ਜਿਹੜੇ ਮੇਲ ਇਨ ਬੈਲਟ ਆ ਉਹ ਜਮ੍ਹਾਂ ਕਰਾਉਣ ਦੀ ਇਜਾਜ਼ਤ ਹੁੰਦੀ ਹੈ ਤੇ ਮਾਹਰਾਂ ਦੇ ਮੁਤਾਬਕ ਇਹਨਾਂ ਬੈਲਟਾਂ ਤੇ ਕੀਤੇ ਜਿਹੜੇ ਦਸਤਖਤ ਹੈ ਉਹਨਾਂ ਦੀ ਕਾਨੂੰਨੀ ਤੌਰ ਤੇ ਜਾਂਚ ਕਰਨੀ ਪੈਂਦੀ, ਜਿਸ ਕਰਕੇ ਪੂਰੀ ਗਿਣਤੀ ਹੋਣ ਦੇ ਵਿੱਚ ਕਈ ਹਫ਼ਤੇ ਜਾਂ ਦਿਨ ਵੀ ਲੱਗ ਜਾਂਦੇ ਆ। ਤੇ ਇਹ ਇੱਕ ਆਮ ਪ੍ਰਕਿਰਿਆ ਕਹਿੰਦੇ ਵੀ ਜਿਹੜੀ ਜਿਹਨੂੰ ਪੂਰਾ ਕੀਤਾ ਬਿਨਾਂ ਇਹ ਜਿਹੜੀ ਗਿਣਤੀ ਉਹ ਪੂਰੀ ਨਹੀਂ ਮੰਨੀ ਜਾਂਦੀ। ਤੇ ਡੋਨਾਲਡ ਟਰੰਪ ਦਾ ਦੋਸ਼ ਇਹ ਆ ਵੀ ਉਹ ਡੈਮੋਕ੍ਰੇਟਸ ਤੇ ਦੋਸ਼ ਲਾ ਰਹੇ ਨੇ ਵੀ ਉਹ ਚੋਣਾਂ ਦੇ ਵਿੱਚ ਕਿਤੇ ਧਾਂਦਲੀ ਕਰ ਰਹੇ ਨੇ। ਉਹਨਾਂ ਦਾ ਕਹਿਣਾ ਵੀ ਡੈਮੋਕ੍ਰੇਟਸ ਉਹਨਾਂ ਦੇ ਪਸੰਦੀਦਾ ਉਮੀਦਵਾਰਾਂ ਹਿਲਟਨ ਅਤੇ ਪ੍ਰੈਟ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਹੁਣ ਉਹਨਾਂ ਨੇ ਇਸ ਮਾਮਲੇ ਦੇ ਵਿੱਚ DOJ ਤੱਕ ਵੀ ਪਹੁੰਚ ਕੀਤੀ ਹੈ ਵੀ DOJ ਨੂੰ ਵੀ ਕਿਹਾ ਵੀ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਹ ਕੀਤੀ ਜਾਵੇ। ਦੂਜੇ ਪਾਸੇ ਗਵਰਨਰ ਨਿਊਸਮ ਨੇ ਇਸ ਮਾਮਲੇ ਦੇ ਵਿੱਚ ਆਪਣੀ ਸਰਕਾਰ ਦਾ ਬਚਾਅ ਕੀਤਾ। ਜੀ।